ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮਨ ਸਿੰਘ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ। ਅੱਜ 20 ਜੁਲਾਈ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਦੇ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradio.usa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਿਪਬਲਿਕਨ ਪਾਰਟੀ ਦੀ ਚੱਲ ਰਹੀ ਕਨਵੈਨਸ਼ਨ ਦੇ ਅੱਜ ਤੀਸਰੇ ਦਿਨ ਕਈ ਸੀਨੀਅਰ ਨੇਤਾਵਾਂ ਨੇ ਸਪੀਚ ਦਿੱਤੀ। ਸਭ ਤੋਂ ਜ਼ਿਆਦਾ ਨਜ਼ਰ ਟੈਡ ਕਰੂਜ਼, ਜੋ ਕਿ ਟੈਕਸਸ ਤੋਂ ਸੈਨੇਟਰ ਹਨ ਅਤੇ ਡੋਨਲਡ ਟਰੰਪ ਦੇ ਖਿਲਾਫ ਪ੍ਰਾਇਮਰੀਜ਼ ਦੇ ਵਿੱਚ ਉਹ ਉਤਰੇ ਸਨ, ਉਹਨਾਂ ਦੀ ਸਪੀਚ ਦੇ ਉੱਤੇ ਸੀ। ਡੋਨਲਡ ਟਰੰਪ ਨੇ ਪ੍ਰਾਇਮਰੀਜ਼ ਚੋਣਾਂ ਦੇ ਦੌਰਾਨ ਟੈਡ ਕਰੂਜ਼ ਦੇ ਉੱਤੇ ਕਈ ਨਿੱਜੀ ਹਮਲੇ ਕੀਤੇ ਅਤੇ ਉਹਨਾਂ ਨੂੰ ਲਾਇੰਗ ਟੈਡ ਦਾ ਜਿਹੜਾ ਨਿਕਨੇਮ ਵੀ ਦਿੱਤਾ ਸੀ। ਟੈਡ ਕਰੂਜ਼ ਨੇ ਅੱਜ ਦੀ ਕਨਵੈਨਸ਼ਨ ਸਪੀਚ ਦੇ ਵਿੱਚ ਬੋਲਦੇ ਹੋਏ ਓਬਾਮਾ ਸਰਕਾਰ ਅਤੇ ਹਿਲਰੀ ਕਲਿੰਟਨ ਦੇ ਉੱਤੇ ਜੰਮ ਕੇ ਹਮਲਾ ਬੋਲਿਆ। ਉਹਨਾਂ ਨੇ ਓਬਾਮਾ ਸਰਕਾਰ ਦੀਆਂ ਟ੍ਰੇਡ ਪਾਲਿਸੀਜ਼, ਓਬਾਮਾ ਕੇਅਰ ਦੇ ਉੱਤੇ ਵੀ ਹਮਲਾ ਬੋਲਿਆ ਅਤੇ ਆਈਸਿਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਨਾ ਟ੍ਰੀਟ ਕਰਨ ਦਾ ਜ਼ਿੰਮਾ ਵੀ ਉਹਨਾਂ ਨੇ ਓਬਾਮਾ ਸਰਕਾਰ ਦੇ ਉੱਤੇ ਰੱਖਿਆ। ਟੈਡ ਕਰੂਜ਼ ਨੇ ਰਿਪਬਲਿਕਨ ਪਾਰਟੀ ਦੀਆਂ ਉਪਲਬਧੀਆਂ ਗਿਣਾਈਆਂ ਅਤੇ ਉਹਨਾਂ ਨੇ ਦੱਸਿਆ ਕਿ ਰਿਪਬਲਿਕਨ ਪਾਰਟੀ ਉਹ ਪਹਿਲੀ ਪਾਰਟੀ ਸੀ ਜਿਸ ਨੇ ਸਲੇਵਰੀ ਖਤਮ ਕੀਤੀ। ਉਹਨਾਂ ਨੇ ਇੱਥੇ ਸਾਬਕਾ ਰਾਸ਼ਟਰਪਤੀ ਅਬਰਾਹਮ ਲਿੰਕਨ ਦਾ ਵੀ ਜ਼ਿਕਰ ਕੀਤਾ। ਟੈਡ ਕਰੂਜ਼ ਨੇ ਆਪਣੀ ਸਪੀਚ ਦੇ ਵਿੱਚ ਜ਼ਿਆਦਾਤਰ ਰਿਪਬਲਿਕਨ ਪਾਰਟੀ ਦੀਆਂ ਉਪਲਬਧੀਆਂ ਅਤੇ ਪਾਲਿਸੀਜ਼ ਗਿਣਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਦੇਸ਼ ਦੀ ਅਖੰਡਤਾ ਦੇ ਲਈ ਅਤੇ ਇਸਲਾਮਿਕ ਅੱਤਵਾਦ ਦੇ ਖਿਲਾਫ ਹਮੇਸ਼ਾ ਖੜੀ ਰਹੇਗੀ। ਪਰ ਇਸ ਸਪੀਚ ਦੇ ਵਿੱਚ ਜੋ ਸਭ ਤੋਂ ਜ਼ਿਆਦਾ ਜਿਸ ਦੇ ਉੱਤੇ ਨਜ਼ਰ ਸੀ ਕਿ ਕੀ ਟੈਡ ਕਰੂਜ਼ ਡੋਨਲਡ ਟਰੰਪ ਨੂੰ ਨਵੰਬਰ 2016 ਦੀਆਂ ਚੋਣਾਂ ਦੇ ਲਈ ਇੰਡੋਰਸ ਕਰਨਗੇ ਜਾਂ ਨਹੀਂ, ਪਰ ਟੈਡ ਕਰੂਜ਼ ਨੇ ਆਪਣੀ ਇਸ ਸਪੀਚ ਦੇ ਵਿੱਚ ਡੋਨਲਡ ਟਰੰਪ ਨੂੰ 2016 ਦੀਆਂ ਵੋਟਾਂ ਦੇ ਲਈ ਇੰਡੋਰਸ ਨਹੀਂ ਕੀਤਾ। ਉਹਨਾਂ ਨੇ ਇੱਕ ਵਾਰੀ ਉਹਨਾਂ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਡੋਨਲਡ ਟਰੰਪ ਨੂੰ ਵਧਾਈਆਂ ਜ਼ਰੂਰ ਦਿੱਤੀਆਂ, ਪਰ ਆਪਣੀ ਸਪੋਰਟ ਉਹਨਾਂ ਨੇ ਡੋਨਲਡ ਟਰੰਪ ਨੂੰ ਨਹੀਂ ਦਿੱਤੀ। ਟੈਡ ਕਰੂਜ਼ ਦੀ ਚੱਲ ਰਹੀ ਸਪੀਚ ਦੇ ਦੌਰਾਨ ਨਿਊਯਾਰਕ ਦੇ ਡੈਲੀਗੇਟਸ ਨੇ ਵੀ ਵਾਂਟ ਟਰੰਪ ਨਾਮ ਦੇ ਨਾਅਰੇ ਵੀ ਲਾਏ। ਡੋਨਲਡ ਟਰੰਪ ਦੀ ਸਪੀਚ ਖਤਮ ਹੋਣ ਤੋਂ ਬਾਅਦ ਜਦੋਂ ਟੈਡ ਕਰੂਜ਼ ਨੇ ਡੋਨਲਡ ਟਰੰਪ ਨੂੰ ਇੰਡੋਰਸ ਨਹੀਂ ਕੀਤਾ ਤਾਂ ਡੋਨਲਡ ਟਰੰਪ ਦੇ ਕਈ ਸਮਰਥਕਾਂ ਨੇ ਫਿਰ ਵੀ ਵਾਂਟ ਟਰੰਪ ਦੇ ਨਾਅਰੇ ਲਾਏ ਅਤੇ ਡੋਨਲਡ ਟਰੰਪ ਨੇ ਵੀ ਆਪਣੀ ਐਂਟਰੀ ਠੀਕ ਉਸੇ ਮੌਕੇ ਦੇ ਉੱਤੇ ਕਨਵੈਨਸ਼ਨ ਦੇ ਵਿੱਚ ਕੀਤੀ ਜਦੋਂ ਟੈਡ ਕਰੂਜ਼ ਦੀ ਸਪੀਚ ਖਤਮ ਹੋਈ। ਸੋ ਇਹ ਸਾਰਾ ਕੁਝ ਅੱਜ ਦੀ ਕਨਵੈਨਸ਼ਨ ਦੇ ਵਿੱਚ ਘਟਿਆ ਤੇ ਕੱਲ ਦਾ ਜੋ ਵਿਵਾਦ ਚੱਲ ਰਿਹਾ ਸੀ ਮੈਲੀਨਾ ਟਰੰਪ ਦੀ ਸਪੀਚ ਨੂੰ ਲੈ ਕੇ, ਉਸ ਦੇ ਉੱਤੇ ਅੱਜ ਇਹ ਸਪੀਚ ਦੇ ਰਾਈਟਰ ਨੇ ਮਾਫੀ ਮੰਗ ਲਈ ਹੈ ਅਤੇ ਅਸਤੀਫੇ ਦੀ ਪੇਸ਼ਕਸ਼ ਕੀਤੀ। ਉਹਨਾਂ ਨੇ ਕਿਹਾ ਕਿ ਇਹ ਸਭ ਮੇਰੀ ਗਲਤੀ ਹੈ ਕਿ ਮੈਂ ਮਿਸ਼ੇਲ ਓਬਾਮਾ ਦੇ ਭਾਸ਼ਣਾਂ ਨੂੰ ਠੀਕ ਤਰ੍ਹਾਂ ਨਹੀਂ ਪੜ੍ਹਿਆ ਅਤੇ ਉਹਨਾਂ ਨੂੰ ਨਹੀਂ ਪਤਾ ਚੱਲਿਆ ਕਿ ਸਪੀਚ ਦੇ ਵਿੱਚ ਕੀ ਕੁਝ ਰਿਪੀਟ ਸੀ, ਇਸ ਦੇ ਲਈ ਉਹ ਬਹੁਤ ਬੁਰਾ ਮਹਿਸੂਸ ਕਰਦੇ ਹਨ। ਤੇ ਖਬਰ ਇਹ ਆ ਰਹੀ ਹੈ ਕਿ ਹੁਣ ਡੋਨਲਡ ਟਰੰਪ ਦੀ ਸਪੀਚ ਜੋ ਅੱਜ ਪਾਰਟੀ ਕਨਵੈਨਸ਼ਨ ਦੇ ਵਿੱਚ ਹੋਵੇਗੀ, ਉਸ ਨੂੰ ਰਾਈਟਰਸ ਅਤੇ ਡੋਨਲਡ ਟਰੰਪ ਦੇ ਕੈਂਪੇਨ ਚੰਗੀ ਤਰ੍ਹਾਂ ਉਸ ਦੀ ਜਾਂਚ ਪੜਤਾਲ ਕਰ ਰਹੇ ਹਨ ਤਾਂ ਕਿ ਇਸ ਦੇ ਵਿੱਚ ਜੋ ਹੈ ਪਲੇਜਰਿਜ਼ਮ ਨਾ ਨਿਕਲਿਆ ਆਵੇ ਅਤੇ ਇਹ ਸਪੀਚ ਦੇ ਕੋਈ ਵੀ ਵਰਡਸ ਪਹਿਲਾਂ ਕਿਸੇ ਵੱਲੋਂ ਕਿਸੇ ਵੀ ਮੰਚ ਤੋਂ ਨਾ ਦਿੱਤੇ ਗਏ ਹੋਣ। ਤੇ ਇੱਕ ਖਬਰ ਹੋਰ ਜੋ ਇਸ ਕਨਵੈਨਸ਼ਨ ਨੂੰ ਲੈ ਕੇ ਆ ਰਹੀ ਹੈ ਕਿ ਰਿਪਬਲਿਕਨ ਪਾਰਟੀ ਦੀ ਇਹ ਕਨਵੈਨਸ਼ਨ ਇਸ ਸਾਲ ਫਿੱਕੀ ਹੀ ਰਹੀ ਅਤੇ ਇੱਥੇ ਬਹੁਤ ਹੀ ਘੱਟ ਭੀੜ ਦੇਖਣ ਨੂੰ ਮਿਲੀ ਕਿਉਂਕਿ ਕਈ ਸਾਰੀ ਸਟੇਟਸ ਨੇ ਜਿਹੜਾ ਡੋਨਲਡ ਟਰੰਪ ਦਾ ਬਾਈਕਾਟ ਕੀਤਾ ਹੈ ਅਤੇ ਰਿਪਬਲਿਕਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਕਈ ਨੇਤਾ ਇਸ ਕਨਵੈਨਸ਼ਨ ਦੇ ਉੱਤੇ ਨਹੀਂ ਆਏ, ਜਿਨ੍ਹਾਂ ਦੇ ਵਿੱਚ ਬੁਸ਼ ਬ੍ਰਦਰਜ਼, ਮਿਟ ਰੋਮਨੀ ਆਦਿ ਸ਼ਾਮਿਲ ਹਨ। ਸੋ ਕੁੱਲ ਮਿਲਾ ਕੇ ਰਿਪਬਲਿਕਨ ਪਾਰਟੀ ਯਾਨੀ ਕਿ ਡੋਨਲਡ ਟਰੰਪ ਦੀ ਇਸ ਕਨਵੈਨਸ਼ਨ ਨੂੰ ਫਲॉप ਸ਼ੋ ਦੱਸਿਆ ਜਾ ਰਿਹਾ ਹੈ।
ਕਲੀਵਲੈਂਡ, ਜਿੱਥੇ ਕਿ ਰਿਪਬਲਿਕਨ ਪਾਰਟੀ ਦੀ ਇਹ ਕਨਵੈਨਸ਼ਨ ਚੱਲ ਰਹੀ ਹੈ, ਉੱਥੇ ਡੋਨਲਡ ਟਰੰਪ ਦਾ ਵਿਰੋਧ ਕਰਨ ਆਏ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਰੀਨਾ ਦੇ ਨੇੜੇ, ਜਿੱਥੇ ਕਿ ਇਹ ਕਨਵੈਨਸ਼ਨ ਚੱਲ ਰਹੀ ਹੈ, ਅਮਰੀਕਨ ਫਲੈਗ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹਨਾਂ ਦੇ ਵਿੱਚੋਂ 2 ਪ੍ਰੋਟੈਸਟਰਜ਼ ਨੂੰ ਪੁਲਿਸ ਅਫਸਰ ਦੇ ਉੱਤੇ ਹਮਲਾ ਕਰਨ ਦੇ ਜੁਰਮ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਕਲੀਵਲੈਂਡ ਦੇ ਪੁਲਿਸ ਚੀਫ ਨੇ ਦੱਸਿਆ ਕਿ ਇਹਨਾਂ 17 ਦੇ ਵਿੱਚੋਂ ਕਿਸੇ ਦੇ ਉੱਤੇ ਵੀ ਅਮਰੀਕਨ ਫਲੈਗ ਨੂੰ ਅੱਗ ਲਾਉਣ ਦੇ ਚਾਰਜਸ ਨਹੀਂ ਪਾਏ ਗਏ। ਇਹਨਾਂ ਦੇ ਵਿੱਚੋਂ 2 ਲੋਕਾਂ ਦੇ ਉੱਤੇ ਪੁਲਿਸ ਅਫਸਰ ਦੇ ਉੱਤੇ ਹਮਲਾ ਕਰਨ ਦੇ ਚਾਰਜਸ ਲਾਏ ਗਏ ਹਨ ਅਤੇ ਬਾਕੀ 15 ਦੇ ਉੱਤੇ ਵਾਇਲੈਂਸ ਕ੍ਰੀਏਟ ਕਰਨ ਦੇ ਚਾਰਜਸ ਲਾਏ ਗਏ ਹਨ। ਰੈਵੋਲੂਸ਼ਨ ਕਲੱਬ ਦੇ ਪ੍ਰੋਟੈਸਟਰਜ਼ ਨੇ ਇੱਥੇ ਆ ਕੇ ਵਿਰੋਧ ਕੀਤਾ ਸੀ। ਮੈਡੀਟੇਰੀਅਨ ਸੀ ਦੇ ਵਿੱਚ ਲੀਬੀਅਨ ਕੋਸਟ ਦੇ ਨੇੜੇ 21 ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇੱਕ MSF ਦੀ ਪੈਟਰੋਲਿੰਗ ਸ਼ਿਪ ਮੈਡੀਟੇਰੀਅਨ ਸੀ ਦੇ ਵਿੱਚ ਇੱਕ ਰੈਸਕਿਊ ਆਪਰੇਸ਼ਨ ਦੇ ਉੱਤੇ ਗਈ ਸੀ, ਜਿੱਥੇ ਉਹਨਾਂ ਨੇ 209 ਲੋਕਾਂ ਨੂੰ ਸਹੀ ਸਲਾਮਤ ਬਚਾ ਲਿਆ, ਜਿਨ੍ਹਾਂ ਦੇ ਵਿੱਚ 50 ਬੱਚੇ ਵੀ ਸ਼ਾਮਿਲ ਸਨ, ਪਰ ਇਹਨਾਂ ਦੇ ਵਿੱਚ 21 ਲੋਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਉਹ ਕਿਹਨਾਂ ਦੇ ਕਰਕੇ ਮਾਰੇ ਗਏ ਹਨ, ਪਰ ਇੱਕ ਬਹੁਤ ਹੀ ਦਰਦਨਾਕ ਮੌਤ ਸੀ। ਜੋ ਲੋਕ ਬਚੇ ਹਨ, ਇਹਨਾਂ ਦੇ ਵਿੱਚ ਜ਼ਿਆਦਾਤਰ ਵੈਸਟ ਅਫਰੀਕਨ ਸਟੇਟਸ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੇ ਵਿੱਚ ਨਾਈਜੀਰੀਆ, ਗਾਇਨਾ ਆਦਿ ਆਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੋਮਵਾਰ ਤੱਕ ਇਟਲੀ ਦੇ ਵਿੱਚ ਲਗਭਗ 80,000 ਮਾਈਗ੍ਰੈਂਟਸ ਸਮੁੰਦਰ ਦੇ ਰਸਤੇ ਦੇ ਰਾਹੀਂ ਪਹੁੰਚੇ ਅਤੇ ਇਹਨਾਂ ਦੇ ਵਿੱਚੋਂ 3,000 ਮਾਈਗ੍ਰੈਂਟਸ ਰਾਹ ਦੇ ਵਿੱਚ ਹੀ ਮਾਰੇ ਗਏ ਹਨ। ਸੋ ਲਗਾਤਾਰ ਜੋ ਮੈਡੀਟੇਰੀਅਨ ਸੀ ਦੇ ਵਿੱਚ ਇਮੀਗ੍ਰੈਂਟਸ ਦੀਆਂ ਕਿਸ਼ਤੀਆਂ ਓਵਰਕਰਾਊਡਡ ਹੋਣ ਤੇ ਡੁੱਬਣ ਦੇ ਖਬਰਾਂ ਲਗਾਤਾਰ ਆ ਰਹੀਆਂ ਹਨ, ਜੋ ਕਿ ਅਫਰੀਕਨ ਅਤੇ ਯੂਰਪੀਅਨ ਦੇਸ਼ਾਂ ਦੇ ਲਈ ਇੱਕ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਹੈ। ਅੱਜ ਹੋਈ ਇੱਕ ਆਊਟੇਜ ਦੇ ਕਰਕੇ ਸਾਊਥ ਵੈਸਟ 에ਅਰਲਾਈਨਸ ਦੀਆਂ ਕਈ ਫਲਾਈਟਸ ਡਿਲੇ ਹੋਈਆਂ। ਸਾਊਥ ਵੈਸਟ 에ਅਰਲਾਈਨਸ ਨੇ ਇਸ ਦੇ ਉੱਤੇ ਬੋਲਦੇ ਹੋਏ ਦੱਸਿਆ ਕਿ ਕੰਪਿਊਟਰ ਸਿਸਟਮ ਦੇ ਵਿੱਚ ਆਈ ਇੱਕ ਤਕਨੀਕੀ ਖਰਾਬੀ ਦੇ ਕਾਰਨ ਉਹਨਾਂ ਦੇ ਫਲਾਈਟ ਸਿਸਟਮ ਦੇ ਵਿੱਚ ਇਹ ਆਊਟੇਜ ਆ ਗਈ ਸੀ, ਜਿਸ ਦੇ ਕਾਰਨ ਐਟਲਾਂਟਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਕਈ ਫਲਾਈਟਸ ਨੂੰ ਡਿਲੇ ਕਰਨਾ ਪਿਆ। ਕੰਪਨੀ ਨੇ ਇਸ ਦੀ ਜਾਣਕਾਰੀ ਟਵਿੱਟਰ ਦੇ ਉੱਤੇ ਟਵੀਟ ਕਰਦੇ ਹੋਏ ਦਿੱਤੀ ਕਿ ਅਸੀਂ ਇਸ ਤਕਨੀਕੀ ਖਰਾਬੀ ਨੂੰ ਦੂਰ ਕਰਨ ਦੇ ਉੱਤੇ ਲੱਗੇ ਹੋਏ ਹਾਂ ਅਤੇ ਜਿਵੇਂ ਹੀ ਇਸ ਦੇ ਬਾਰੇ ਕੋਈ ਅਪਡੇਟ ਆਉਂਦੀ ਹੈ, ਉਹ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਸੂਚਿਤ ਕਰ ਦੇਣਗੇ। ਇੱਕ ਆਈ ਖਬਰ ਦੇ ਮੁਤਾਬਿਕ US 에ਅਰ ਸਟ੍ਰਾਈਕਸ ਨੇ ਸੀਰੀਆ ਦੇ ਵਿੱਚ 85 ਸਿਵਿਲੀਅਨਸ ਨੂੰ ਮਾਰ ਗਿਰਾਇਆ ਹੈ, ਜਿਸ ਦੇ ਵਿੱਚ ਕਈ ਸੰਖਿਆ ਦੇ ਵਿੱਚ ਬੱਚੇ ਵੀ ਸ਼ਾਮਿਲ ਹਨ। ਇਸ ਦੇ ਵਿੱਚ ਲਗਭਗ 8 ਪਰਿਵਾਰ ਬਿਲਕੁਲ ਖਤਮ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੀਰੀਆ ਦੇ ਵਿੱਚ ਜਦੋਂ ਤੋਂ US 에ਅਰ ਸਟ੍ਰਾਈਕਸ ਦੀ ਬੌਂਬਿੰਗ ਸਟਾਰਟ ਹੋਈ ਹੈ, ਇਹ ਸਭ ਤੋਂ ਖੂਨ ਖਰਾਬੇ ਵਾਲੀ ਬੌਂਬਿੰਗ ਦੱਸੀ ਗਈ ਹੈ। US ਮਿਲਟਰੀ ਨੇ ਇਹ ਕਨਫਰਮ ਕੀਤਾ ਕਿ ਉਸ ਏਰੀਏ ਦੇ ਵਿੱਚ 에ਅਰ ਸਟ੍ਰਾਈਕਸ ਕੀਤੀਆਂ ਗਈਆਂ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਦੇ ਵਿੱਚ ਇਹ ਖਬਰ ਆਈ ਕਿ ਮਾਰੇ ਜਾਣ ਵਾਲੇ ਲੋਕਾਂ ਦੇ ਵਿੱਚ ਆਈਸਿਸ ਦੇ ਲੜਾਕਿਆਂ ਦੀ ਬਜਾਏ ਸੀਰੀਆ ਦੇ ਸਿਵਲੀਅਨ ਸ਼ਾਮਿਲ ਸਨ। US ਮਿਲਟਰੀ ਨੇ ਦੱਸਿਆ ਕਿ ਜੇ ਇਸ ਦੇ ਵਿੱਚ ਗੜਬੜੀ ਪਾਈ ਜਾਂਦੀ ਹੈ ਤਾਂ ਜੋ ਵੀ ਇਸ ਦੇ ਲਈ ਉਚਿਤ ਕਦਮ ਬਣਦੇ ਹਨ, ਉਹ ਜ਼ਰੂਰ ਚੱਕਣਗੇ। ਇੱਕ UK ਬੇਸਡ ਸੀਰੀਅਨ ਆਬਜ਼ਰਵੇਟਰੀ ਹਿਊਮਨ ਰਾਈਟਸ ਦੇ ਗਰੁੱਪ ਨੇ ਦੱਸਿਆ ਕਿ ਇਹ ਸਾਰੀਆਂ 에ਅਰ ਸਟ੍ਰਾਈਕਸ ਇੱਕ ਪਾਇਲਟ ਦੀ ਗਲਤੀ ਦੇ ਕਾਰਨ ਹੋਈਆਂ, ਜਿਸ ਨੇ ਕਿ ਸਿਵਲੀਅਨ ਨੂੰ ਆਈਸਿਸ ਦੇ ਅੱਤਵਾਦੀ ਸਮਝ ਲਿਆ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 78 ਡਿਗਰੀ ਅਤੇ ਲੋ ਟੈਂਪਰੇਚਰ 56 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਸਟਾਕਟਨ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਟ੍ਰੇਸੀ ਦੇ ਵਿੱਚ 99 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਮੋਡੈਸਟੋ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 98 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 101 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਟਰਕੀ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਸਿਏਟਲ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 102 ਡਿਗਰੀ ਹਾਈ ਅਤੇ ਰਾਤ ਨੂੰ 75 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 76 ਡਿਗਰੀ ਲੋ। ਨਿਊਯਾਰਕ ਦੇ ਵਿੱਚ 90 ਡਿਗਰੀ ਹਾਈ ਅਤੇ ਰਾਤ ਨੂੰ 74 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 34 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 23 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ।
ਕੈਲਗਰੀ ਦੇ ਵਿੱਚ 25 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 24 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 40 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 28 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 18 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਯੂਕੇ ਦੇ ਵਿੱਚ 24 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 28 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 27 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਤੇ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 36 ਅੰਕ ਵੱਧ ਕੇ 18,595.03 ਤੇ ਬੰਦ ਹੋਇਆ। ਨੈਸਡੈਕ 53 ਅੰਕ ਵੱਧ ਕੇ 5,099.93 ਤੇ ਬੰਦ ਹੋਇਆ। S&P 9 ਅੰਕ ਵੱਧ ਕੇ 2,173.02 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 113 ਅੰਕ ਵੱਧ ਕੇ 22,516.08 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਮਾਈਕਰੋਸਾਫਟ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 56.10 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 67 ਰੁਪਏ 20 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 46 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 88 ਰੁਪਏ 93 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 07 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 21 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 46 ਰੁਪਏ 84 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 49 ਰੁਪਏ 47 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 178 ਰੁਪਏ 6 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 222 ਰੁਪਏ 30 ਪੈਸੇ। ਸੋਨੇ ਦਾ ਰੇਟ $1313.38 ਪਰ ਆਉਂਸ ਰਿਹਾ ਅਤੇ ਚਾਂਦੀ $19.25 ਪਰ ਆਉਂਸ ਰਹੀ। ਇਸੇ ਦੇ ਨਾਲ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।